ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਅਸੀਂ ਤੁਹਾਡੇ ਰੂਬਰੂ ਹੋਏ ਹਾਂ ਜੀ। ਖਬਰ 'ਤੇ ਨਜ਼ਰ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਜੀ ਰੇਡੀਓ ਸੈੱਟ 'ਤੇ ਨੈੱਟ 'ਤੇ ਫੋਨ 'ਤੇ ਸੁਣਨ ਲਈ ਤੁਸੀਂ ਡਾਇਲ ਕਰ ਸਕਦੇ ਹੋ 832 551 50 29 8325515029 6054756868 ਤੇ ਯੂਕੇ ਲਈ 3300101100 ਆਸਟ੍ਰੇਲੀਆ ਲਈ 1300768450। ਇਹਨਾਂ ਨੰਬਰਾਂ 'ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹਾਂ ਜੀ। ਨੈੱਟ 'ਤੇ ਸੁਣ ਲਈ www.punjabiradio.usa.com। ਪੰਜਾਬੀ ਰੇਡੀਓ USA ਨੂੰ ਤੁਸੀਂ ਐਪ 'ਤੇ ਵੀ ਸੁਣ ਸਕਦੇ ਹਾਂ ਜੀ। ਜੇ ਤੁਹਾਡੇ ਕੋਲ ਸਮਾਰਟਫੋਨ ਹੈ ਅਤੇ ਤੁਸੀਂ ਇਸ ਦੀ ਐਪ ਨੂੰ ਡਾਊਨਲੋਡ ਕਰੋ। ਉਸ ਦੇ ਵਿੱਚ 4 ਰੇਡੀਓ ਆਉਂਦੇ ਨੇ ਅਤੇ ਤੁਸੀਂ ਕੋਈ ਵੀ ਰੇਡੀਓ ਸੁਣ ਸਕਦੇ ਆ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਖਬਰ 'ਤੇ ਨਜ਼ਰ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ ਹਰਦੀਪ ਸਿੰਘ ਜੀ, ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜੇ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500 4082722500। ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ, ਸਤਨਾਮ ਸਿੰਘ ਸ਼ੇਰਗਿੱਲ ਅਤੇ ਪਰਿਵਾਰ, ਮੰਜਲ ਬ੍ਰਦਰਸ, ਦਲੀਪ ਸਿੰਘ ਅਤੇ ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ ਅਤੇ ਬਲਵਿੰਦਰ ਸਿੰਘ ਭੇਲਾ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਸਾਡੇ ਨਾਲ ਅੱਜ ਹੋਣਗੇ ਜੀ ਬਲਤੇਜ ਸਿੰਘ ਪੰਨੂ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ, ਜਿਹੜਾ ਆਪਾਂ ਕਾਫੀ ਲੋਕਾਂ ਨੂੰ ਜਿਹੜੀ ਇਸ ਦੇ ਵਿੱਚ ਪਹਿਲੇ ਕਾਫੀ ਟਾਈਮ ਤੋਂ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਡਰੱਗ ਬਹੁਤ ਆ, ਅਤੇ ਪਰ ਹੁਣ ਜਿਹੜੀ ਖਬਰ ਆਈ ਆ ਕਿ ਹੁਣ ਡਰੱਗ ਕੇਸਾਂ ਦੇ ਵਿੱਚ ਵਿਕਰਮ ਮਜੀਠੀਆ ਤੋਂ ਵੀ ਪੁੱਛਗਿੱਛ ਦੀ ਵਾਰੀ ਆਉਣ ਵਾਲੀ ਆ। ਐਨਫੋਰਸਮੈਂਟ ਜਿਹੜੀ ਡਾਇਰੈਕਟੋਰੇਟ ਸਾਡੀ, ਉਹਦੇ ਵੱਲੋਂ ਇਹ ਦੱਸਿਆ ਜਾ ਰਿਹਾ ਜੀ ਕਿ ਸ਼ਿਕੰਜਾ ਜਿਹੜਾ ਉਹ ਕਾਫੀ ਹੱਦ ਤੱਕ ਕੱਸਿਆ ਜਾ ਰਿਹਾ ਤੇ ਸੰਮਣ ਜਿਹੜੇ ਆ ਜੀ ਉਹ ਦੇਣ ਦੀ ਤਿਆਰੀ ਹੈ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ, ਕਿਉਂਕਿ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜੀ ਉਹ ਫੂਕ ਕੇ ਕਦਮ ਇਸ ਮਾਮਲੇ ਦੇ ਉੱਤੇ ਧਰ ਰਹੀ ਹੈ, ਕਿਉਂਕਿ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਕੈਬਨਿਟ ਮਿਨਿਸਟਰ ਨੇ, ਇੱਕ ਪਾਵਰਫੁਲ ਵਿਅਕਤੀ ਜਿਹੜੇ ਉਹ ਜਾਣੇ ਜਾਂਦੇ ਨੇ। ਇਹ ਕਿਹਾ ਜਾਂਦਾ ਜੀ ਕਿ 2 ਵਿਅਕਤੀ ਨੇ ਜੀ, ਇੱਕ ਤਾਂ ਪਿੰਦੀ ਆ, ਇੱਕ ਸੱਤਾ ਹੈ। ਇਹ ਦੋਨੋਂ ਕੈਨੇਡਾ ਦੇ ਵਿੱਚ ਰਹਿੰਦੇ ਨੇ ਜੀ, ਮੇਰੀ ਜਾਣਕਾਰੀ ਦੇ ਮੁਤਾਬਕ ਐਡਮਿੰਟਨ 'ਚ ਨੇ। ਇਹ ਦੋਨਾਂ ਦੀ ਜਿਹੜੀ ਨੇੜਤਾ ਵਿਕਰਮ ਸਿੰਘ ਮਜੀਠੀਏ ਦੇ ਵਾਸਤੇ ਜਿਹੜੀ ਹੈ ਜੀ ਉਹ ਪ੍ਰੋਬਲਮ ਬਣ ਸਕਦੀ ਹੈ। ਇਹ ਦੋਨੋਂ ਉਹਦੇ ਵਿਆਹ ਦੇ ਵਿੱਚ ਵੀ ਸ਼ਾਮਲ ਸੀਗੇ ਔਰ ਉਹਨਾਂ ਨੂੰ ਇੱਥੇ ਗੱਡੀ ਵੀ ਪ੍ਰੋਵਾਈਡ ਕੀਤੀ ਗਈ ਸੀ, ਗਨਮੈਨ ਵੀ ਦਿੱਤੇ ਗਏ ਸੀਗੇ। ਜਿਹੜੀ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਆ ਜੀ ਉਹਦੇ ਮੁਤਾਬਕ ਇਹ ਦੱਸਿਆ ਜਾਂਦਾ ਕਿ ਰੌਲਾ ਵੀ ਇੱਕ ਵਾਰੀ ਪੈ ਗਿਆ ਸੀ ਇੱਥੋਂ ਦੇ ਤੇ ਕੈਨੇਡਾ ਵਾਲੇ ਡਰੱਗ ਡੀਲਰਾਂ ਦੇ ਵਿਚਾਲੇ, ਤੇ ਫਿਰ ਸਮਝੌਤਾ ਜਿਹੜਾ ਸੀਗਾ ਉਹ ਮਜੀਠੀਆ ਹੋਰਾਂ ਨੇ ਕਰਵਾਇਆ ਜਿਹੜਾ ਜੀ ਉਹ ਦੱਸਿਆ ਜਾਂਦਾ। ਜਿਹੜਾ ਇਹਦੇ ਵਿੱਚ ਬਿੱਟੂ ਔਲਖ ਫੜਿਆ ਹੋਇਆ, ਜਿਹਦਾ ਭੋਲੇ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਫੜਿਆ ਗਿਆ ਸੀਗਾ, ਉਹਦੇ ਪਿਤਾ ਨੇ ਕਾਫੀ ਕੁਝ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਦੱਸਿਆ, ਜਿਹਦੇ ਤੋਂ ਅੱਗੇ ਜਿਹੜੀ ਹੈ ਜੀ ਇਹ ਕਹਾਣੀ ਅੱਗੇ ਤੋਂ ਅੱਗੇ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਜਾਂ ਤੁਰ ਰਹੀ ਹੈ। ਬੇਸ਼ੱਕ ਕਈ ਲੋਕ ਕਹਿੰਦੇ ਨੇ ਕਿ ਨਹੀਂ ਉਹਨੂੰ ਹੱਥ ਨਹੀਂ ਪੈਣਾ, ਪਰ ਬਦਲੇ ਹੋਏ ਜਿਹੜੇ ਹਾਲਾਤ ਨੇ ਜੀ, ਜਿਹੜੇ ਸੈਂਟਰ ਵਿਚਲੇ ਬਦਲੇ ਹੋਏ ਹਾਲਾਤ, ਦੂਸਰਾ ਜਿਹੜਾ ਅਕਾਲੀ ਤੇ BJP ਦੇ ਵਿਚਾਲੇ ਜਿਹੜੀ ਚੱਲ ਰਹੀ ਖਟਾਸ, ਮੈਂ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਜਿਹੜਾ ਇੱਕ ਰੇਡੀਓ ਦੇ ਉੱਤੇ ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਮਨ ਕੀ ਬਾਤ, ਉਹਦੇ ਵਿੱਚ ਇਸ ਵਾਰੀ ਡਰੱਗ ਦੇ ਉੱਤੇ ਜਿਹੜੀ ਇਹਦੀ ਗੱਲਬਾਤ ਹੋਣੀ ਹੈ। ਸ਼ਾਇਦ ਉਹਦੇ ਉੱਤੇ ਜਦੋਂ ਡਰੱਗ ਦੀ ਗੱਲਬਾਤ ਹੋਊਗੀ, ਇਹ ਤਾਂ ਪੋਸੀਬਲ ਹੀ ਨਹੀਂ ਹੈ ਨਾ ਕਿ ਉਹਦੇ ਵਿੱਚ ਜਿਹੜਾ ਜੀ ਪੰਜਾਬ ਦੀ ਗੱਲ ਨਾ ਹੋਵੇ। ਪੰਜਾਬ ਦੀ ਗੱਲ ਤਾਂ ਉਹਦੇ ਵਿੱਚ ਹਰ ਹਾਲਤ ਦੇ ਵਿੱਚ ਜਿਹੜਾ ਹੋਊਗੀ ਜੀ, ਤੇ ਜਦੋਂ ਪੰਜਾਬ ਦੀ ਗੱਲ ਹੋਊਗੀ ਤੇ ਫਿਰ ਇੱਥੋਂ ਦੇ ਬਾਰੇ ਜਿਹੜੀ ਹੈ ਜੀ ਉਹ ਵੀ ਇਹਦੇ ਕੁਝ ਲੋਕਾਂ ਦੀ ਗੱਲ ਹੋਊਗੀ। ਸ਼ਾਇਦ ਉਹਦੇ ਵਾਸਤੇ ਕੁਝ ਜਿਹੜਾ ਗਰਾਊਂਡ ਵਰਕ ਹੈ ਜੀ ਉਹ ਤਿਆਰ ਹੋ ਰਿਹਾ, ਤੁਸੀਂ ਕਹਿ ਸਕਦੇ ਹੋ ਕਿ ਗਰਾਊਂਡ ਵਰਕ ਜਿਹੜਾ ਜੀ ਉਹ ਤਿਆਰ ਹੋਊਗਾ ਤੇ ਕੁਝ ਲੋਕਾਂ ਦੇ ਨਾਮ ਜਿਹੜੇ ਉਹ ਆਉਣਗੇ, ਕੁਝ ਲੋਕਾਂ ਦੇ ਨਾਮ ਜਿਹੜੇ ਉਹ ਉਛਾਲੇ ਜਾਣਗੇ। ਕੁਝ ਜਾਣਕਾਰੀ ਦੇ ਮੁਤਾਬਕ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਇਹ ਮਾਮਲਾ ਇੱਕ ਵਾਰੀ ਫੇਰ ਵਾਹਵਾ ਭਖੂਗਾ ਜੀ, ਤੇ ਇਹਦੇ ਵਿੱਚ ਕਈ ਵੱਡੇ ਨਾਮ ਜਿਹੜੇ ਨੇ ਉਹ ਸ਼ਾਮਿਲ ਹੋ ਸਕਦੇ ਨੇ। ਇਹ ਵੀ ਦੱਸ ਦਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀਆਂ ਜਿਹੜੀਆਂ ਫਾਈਲਾਂ ਤਿਆਰ ਕੀਤੀਆਂ ਨੇ, ਸਰਵਣ ਸਿੰਘ ਫਲੋਰ ਵਾਲੀ, ਅਵਿਨਾਸ਼ ਚੰਦਰ ਵਾਲੀ, ਜਿਹੜੀ ਕਮਲਜੀਤ ਸਿੰਘ ਹੇਰ ਵਾਲੀ, ਸਰਵਣ ਸਿੰਘ ਫਲੋਰ ਦੇ ਮੁੰਡੇ ਦਮਨਵੀਰ ਸਿੰਘ ਵਾਲੀ, ਉਹਦੇ ਉੱਤੇ ਵੀ ਕੁਝ ਕਾਰਵਾਈ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਕਾਰਵਾਈ ਕਿਹੋ ਜਿਹੀ ਹੋਊਗੀ, ਬਸ ਝਟਕੇ ਲੱਗਦੇ ਦੇਖਣਾ ਜੀ ਕੁਝ ਆਉਣ ਵਾਲੇ ਦਿਨਾਂ 'ਚ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਹਾਲਾਤ ਤੇ ਵਾਕਿਆ ਬਦਲੇ ਲੱਗਦੇ ਆ। ਤੇ ਅੱਗੇ ਆਪਾਂ ਕਾਫੀ ਦਿਨਾਂ ਤੋਂ ਗੁਰਪੁਰਬ ਦੀ ਡੇਟ ਬਦਲੀ ਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ
ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀ ਜਿਹੜੀ ਡੇਟ ਆ ਉਹ ਬਦਲ ਦਿੱਤੀ ਗਈ ਸੀਗੀ ਤੇ ਹੁਣ ਫਿਰ ਸਾਡੇ ਜਥੇਦਾਰ ਸਾਹਿਬ ਨੇ ਜੀ ਇਸ ਤੇ ਪਲਟੀ ਮਾਰ ਲਈ ਹੈ। ਇਹ ਪਲਟੀਆਂ ਕਈ ਵਾਰੀ ਪਹਿਲਾਂ ਵੀ ਕਹਿ ਰਹੀ ਕਿ ਇਹ ਤਾਂ ਅਸਲ ਦੇ ਵਿੱਚ ਭੰਬਲ ਭੂਸਾ ਜਿਸ ਲੈਵਲ ਦਾ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਜਾਂ ਕਰ ਦਿੱਤਾ ਗਿਆ ਜੀ ਹੌਲੀ ਹੌਲੀ, ਕਿਉਂਕਿ ਜਿਹੜੇ ਮਹਾਨ ਵਿਅਕਤੀ ਨੇ ਜੀ ਉਹਨਾਂ ਦੇ ਦਿਨ ਜਿਹੜੇ ਮਨਾਏ ਜਾਂਦੇ ਨੇ, ਦਿਨ ਤਿਉਹਾਰ ਮਨਾਏ ਜਾਂਦੇ ਨੇ, ਉਹਨਾਂ ਦੇ ਉੱਤੇ ਹੀ ਰੌਲਾ ਜਿਹੜਾ ਇਹ ਪਾ ਕੇ ਬਹਿ ਗਏ ਜੀ। ਪਿਛਲੇ ਦਿਨਾਂ ਤੋਂ ਰੌਲਾ ਵੀ ਐਸਾ ਪਾ ਕੇ ਬੈਠੇ ਜੀ ਕਿ ਜਿਹੜੇ ਕਦੀ ਕਹਿੰਦੇ ਆ ਜੀ ਕਿ ਠੀਕ ਹੈ ਇਹਦੇ ਬਾਰੇ ਜਿਹੜੀ ਸਿੱਖ ਸੰਗਤ ਆ ਉਹਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ। ਜਦੋਂ ਕੈਲੰਡਰ ਲਾਗੂ ਕੀਤਾ ਗਿਆ ਸੀ ਉਦੋਂ ਕਿਹੜੀ ਸਿੱਖ ਸੰਗਤ ਸੀ ਜਿਹਨੂੰ ਪੁੱਛਿਆ ਗਿਆ ਸੀਗਾ? ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਲਾ ਲਈ ਜਥੇਦਾਰ ਸਾਹਿਬ ਨੇ ਕਿ ਇਹ ਜੀ 26 27 28 ਨੂੰ, ਕਿਉਂਕਿ 28 ਨੂੰ ਆ ਰਿਹਾ, 28 ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾ ਰਹੀ ਹੁੰਦੀ ਹੈ ਸੰਗਤ, ਸੋਗ ਦੇ ਵਿੱਚ ਹੁੰਦੀ ਹੈ, ਉਦੋਂ ਗੁਰਪੁਰਬ ਕਿਵੇਂ ਮਨਾ ਜਾ ਸਕਦਾ? ਕਹਿੰਦੇ ਉਦੋਂ ਸਿੱਖ ਭਾਵਨਾਵਾਂ ਦੇ ਕਰਕੇ ਮੀਟਿੰਗ ਸੱਦੀ ਗਈ, ਉਦੋਂ ਕਿਹੜੇ ਸਿੱਖ ਸੰਗਤ ਨੂੰ ਜਿਹੜਾ ਸੱਦਿਆ ਗਿਆ? ਹੁਣ ਉਦੋਂ ਇਹ ਕਹਿਤਾ ਜੀ ਕਿ 7 ਜਨਵਰੀ ਨੂੰ ਮਨਾਓ, ਨਹੀਂ ਮਨਾਇਆ ਜਾ ਸਕਦਾ। ਹੁਣ ਯੂ ਟਰਨ ਜਥੇਦਾਰ ਸਾਹਿਬ ਨੇ ਫੇਰ ਮੰਨ ਲਿਆ ਇਸ ਮਾਮਲੇ ਤੇ, ਇਹ ਕਹਿਤਾ ਨਹੀਂ 28 ਨੂੰ ਜਿਹੜਾ ਜੀ ਮਨਾਓ। ਸੋ ਇੱਥੇ ਉਹ ਚਰਵਾਹੇ ਵਾਲੀ ਜਿਹੜੀ ਕਹਾਣੀ ਹੈ ਨਾ ਦੀ ਯਾਦ ਆਉਂਦੀ ਹੈ, ਜਿਹੜਾ ਕਹਿੰਦਾ ਸੀ ਸ਼ੇਰ ਆਇਆ, ਲੋਕ ਵਿਸ਼ਵਾਸ ਕਰਨੋਂ ਹੀ ਹਟ ਗਏ ਸੀ ਉਹਦੇ ਉੱਤੇ ਕਿ ਕੋਈ ਸ਼ੇਰ ਵੀ ਆਇਆ। ਸਾਡੇ ਜਥੇਦਾਰ ਸਾਹਿਬ ਵੀ ਉਹੋ ਜਿਹੇ ਚਰਵਾਹੇ ਵਾਲਾ ਰੋਲ ਹੀ ਜਿਹੜਾ ਉਹ ਨਿਭਾ ਰਹੇ ਨੇ। ਕਿਸੇ ਟਾਈਮ ਜਿਹੜੀ ਸਰਵਉੱਚ ਸੀਟ ਇਹਨੂੰ ਕਿਹਾ ਜਾਂਦਾ ਹੁੰਦਾ ਸੀਗਾ ਔਰ ਉੱਥੋਂ ਆਇਆ ਹੋਇਆ ਸੰਦੇਸ਼ ਜਿਹੜਾ ਸੀਗਾ ਜੀ ਉਹਦੀ ਬਹੁਤ ਵੱਡੀ ਮਹੱਤਤਾ ਹੁੰਦੀ ਸੀਗੀ। ਇਹਨਾਂ ਜਥੇਦਾਰਾਂ ਨੇ ਆਪ ਹੀ ਉਹ ਜਿਹੜੀ ਮਹੱਤਤਾ ਇਹਨਾਂ ਦੀ ਉਹ ਘਟਾ ਲਈ ਹੈ। ਚਿੜੀਏ ਜੀਪੋ ਚਿੜੀਏ ਮਰ ਜਾਓ, ਰੋਜ਼ ਮਤਲਬ ਕਿ ਫੇਸਬੁੱਕ ਦੇ ਸਟੇਟਸ ਵਾਂਗੂ ਜਿਵੇਂ ਇਹਨਾਂ ਨੇ ਅਪਡੇਟ ਕਰਨਾ ਹੀ ਆ ਵੀ ਅੱਜ ਆਹ ਦੇਸ਼ ਆ ਗਿਆ, ਕੱਲ ਨੂੰ ਇਹ ਆ ਗਿਆ, ਅੱਜ ਕੋਈ ਦੇਸ਼ ਦੇਣ ਨੂੰ ਹੈ ਨੀਗਾ, ਚਲੋ ਪਹਿਲਾਂ ਵਾਲਾ ਜਿਹੜਾ ਜੀ ਉਹਨੂੰ ਬਦਲ ਦਿਓ। ਬਿਲਕੁਲ ਜੀ, ਇੱਕ ਸੋਚੀ ਸਮਝੀ ਸਕੀਮ ਦੇ ਥੱਲੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਇਹ ਬੇਅਦਬੀ ਹੋ ਰਹੀ ਆ, ਇਹ ਤਾਂ ਰਾਤ ਨੂੰ ਜਿਹੜਾ ਸੁਪਨਾ ਆਉਂਦਾ ਤਾਂ ਸਵੇਰੇ ਇਹਨਾਂ ਦਾ ਹੁਕਮਨਾਮਾ ਬਣ ਜਾਂਦਾ ਆ। ਪਰ ਐਡੀ ਵੱਡੀ ਸੀਟ ਤੇ ਬੈਠ ਕੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੱਲ ਆਪਾਂ ਇੱਕ ਹਸਪੀਟਲ ਦੀ ਗੱਲ ਕੀਤੀ ਸੀ, ਜੱਚਾ ਬੱਚਾ, ਜਿਸ ਦੇ ਵਿੱਚ 5 ਬੱਚਿਆਂ ਦੀ ਮੌਤ ਹੋ ਗਈ ਸੀ ਤੇ ਹੁਣ ਪਤਾ ਲੱਗਾ ਕਿ ਇੱਕ ਬੱਚੇ ਦੀ ਹੋਰ ਦੀ ਮੌਤ ਹੋ ਗਈ ਆ। ਕੀ ਉਸ ਦੀ ਕੋਈ ਵੀ ਛਾਣਬੀਣ ਨਹੀਂ ਕਰ ਰਿਹਾ? ਛਾਣਬੀਣ ਹੋ ਰਹੀ ਹੈ ਜੀ। ਜੱਚਾ ਬੱਚਾ ਜਿਹੜਾ ਜੀ ਇਹਦੇ ਚ ਇਹ ਆ ਰਿਹਾ ਹੈ ਕਿ ਜਿਹੜਾ ਸਿਹਤ ਮੰਤਰੀ ਹੈ ਜੀ ਉਹ ਉਦਘਾਟਨ ਕਰਕੇ ਗਏ ਨੇ, ਇਹਦੀ ਜ਼ਿੰਮੇਵਾਰੀ ਉਹਦੀ ਬਣਦੀ ਹੈ ਜੀ ਇਸ ਮਾਮਲੇ ਦੇ ਉੱਤੇ। ਜ਼ਿੰਮੇਵਾਰੀ ਕੋਈ ਲਵੇ ਤਾਂ ਸਹੀ। ਤਕਰੀਬਨ ਇਹੋ ਜਿਹੀ ਗੱਲ ਦੇ ਉੱਤੇ ਜਿਹੜਾ ਜੀ ਹੇਠਲੇ ਜਿਹੜੇ ਨੇ ਉਹਨਾਂ ਦੇ ਉੱਤੇ ਗਾਜ ਡਿੱਗ ਪੈਂਦੀ ਆ। ਲੁਧਿਆਣੇ ਦੇ ਹਸਪਤਾਲ ਦੇ ਵਿੱਚ ਇੱਕ ਹੋਰ ਨਵਜੰਮੇ ਬੱਚੇ ਦੀ ਜਿਹੜੀ ਹੈ ਜੀ ਮੌਤ ਹੋ ਗਈ ਆ। ਹੁਣ ਜਿਹੜੇ ਔਰਤਾਂ ਦੇ ਰੋਗਾਂ ਦੇ ਸਪੈਸ਼ਲਿਸਟ ਨੇ ਉਹਨੂੰ ਜਤਿੰਦਰ ਕੌਰ ਜਿਹੜੀ ਹੈ ਜੀ ਉਹਨੂੰ ਇੱਥੋਂ ਮੁਅੱਤਲ ਜਿਹੜਾ ਜੀ ਕਰਤਾ। SMO ਦੀ ਬਦਲੀ ਜਿਹੜੀ ਹੈ ਜੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰ ਦਿੱਤੀ ਗਈ ਹੈ। ਬਦਲੀ ਕਰਨ ਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਨੇ ਵਾਪਸ ਨਹੀਂ ਆ ਜਾਣਾ, ਜਾਂ ਅੱਗੋਂ ਜਿਹੜਾ ਜੀ ਕੋਈ ਬਦਲੀ ਦੇ ਥਾਂ ਤੇ ਜਿਹੜਾ ਲਿਆਂਦਾ ਜਾਊਗਾ ਉਹ ਤਾਂ ਉਹੋ ਜਿਹਾ ਹੀ ਉਹ ਹੋਊਗਾ ਜੀ। ਕੀ ਕਰੂ ਵਾਸਤੇ ਤਾਂ ਪਾਲਿਸੀਜ਼ ਬਦਲਣ ਦੀ ਕੁਝ ਜ਼ਰੂਰਤ ਹੁੰਦੀ ਹੈ ਜੀ। ਜਿਹੜਾ ਲੁਧਿਆਣਾ ਹੈ ਜੀ ਇਸ ਵੇਲੇ ਇਹਨਾਂ ਬੱਚਿਆਂ ਦੀ ਮੌਤ ਦੇ ਕਰਕੇ ਸਦਮੇ ਦੇ ਵਿੱਚ ਹੈ, ਸੋਗ ਦੇ ਵਿੱਚ ਹੈ। ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹ ਹਸਪੀਟਲ ਦੇ ਵਿੱਚ ਪਹੁੰਚ ਰਹੀਆਂ ਨੇ ਜੀ। ਕਾਂਗਰਸੀ ਵਰਕਰ ਵੱਡੇ ਪੱਧਰ ਦੇ ਉੱਤੇ ਜਿਹੜੇ ਉਹ ਪਹੁੰਚੇ ਨੇ। ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੇ ਸਿਹਤ ਮੰਤਰੀ ਦੀ ਕਾਰ ਜਿਹੜੀ ਸੀ ਉਹਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਘੇਰਿਆ ਨਹੀਂ ਜਾ ਸਕਿਆ। ਆਜ਼ਾਦ ਨੇ ਜਿਹੜੇ ਬੈਂਸ ਭਰਾ ਉਹਨਾਂ ਨੇ ਸਿਵਲ ਹਸਪਤਾਲ ਜਿਹੜੇ ਉਹ ਪਹੁੰਚੇ ਨੇ ਔਰ ਉੱਥੇ ਜਾ ਕੇ ਉਹਨਾਂ ਨੇ ਵੀ ਜਿਹੜਾ ਜੀ ਮੁਰਦਾਬਾਦ ਜਿੰਦਾਬਾਦ ਕੀਤੀ ਹੈ। ਖੈਰ ਇੱਕ ਗੱਲ ਇਹ ਹੈ ਨਾ ਜੀ, ਇਸ ਦੇ ਨਾਲ ਜੇ ਸਿਆਸੀ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਘਰਾਓ ਵੀ ਕਰਦੀਆਂ ਨੇ ਤਾਂ ਕੀ ਇਹ ਇਸ ਮਸਲੇ ਦਾ ਹੱਲ ਤਾਂ ਹੈ ਨਹੀਂ ਗਾ ਜੀ। ਇਸ ਮਸਲੇ ਦਾ ਹੱਲ ਕੀ ਹੈ ਜੀ? ਇਹ ਮਸਲੇ ਦਾ ਹੱਲ ਇਹ ਹੈ ਕਿ ਇੱਥੇ ਤੁਸੀਂ ਗੱਲ ਕਰਦੇ ਹੋ ਕਿ ਜਿਹੜੇ ਕੈਂਸਰ ਦਾ ਇਲਾਜ ਕਰਨਾ ਜੀ, ਇੱਥੇ ਏਡਸ ਦਾ ਇਲਾਜ ਹੋਣਾ। ਪਿਛਲੇ ਦਿਨਾਂ ਤੋਂ ਵਿਕਰਮ ਧਨੌਲਾ ਦੀ ਮੈਂ ਤੁਹਾਨੂੰ ਛੋਟੀ ਜਿਹੀ ਗੱਲ, ਉਹ ਤੇ ਪੱਥਰੀ ਹੈ ਜੀ। ਪੱਥਰੀ ਦੇ ਨਾਲ ਇਹ ਹੋ ਗਿਆ ਕਿ ਧਨੌਲੇ ਜਵਾਬ ਦੇ ਦਿੱਤਾ ਤੁਸੀਂ ਸਰਕਾਰੀ ਹਸਪੀਟਲ ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜੇ ਚੱਲ ਜਾਓ, ਉੱਥੇ ਰੈਫਰ ਕਰਤਾ। ਰਜਿੰਦਰਾ ਹਸਪੀਟਲ ਆਏ ਕਹਿੰਦੇ ਸਾਡੇ ਕੋਲੇ ਡਾਕਟਰ ਹੈ ਨੀਗਾ ਇਲਾਜ ਦੇ ਵਾਸਤੇ, ਅਜੇ 3 ਦਿਨ ਬਾਅਦ ਆਇਓ। ਉਹ ਦਰਦ ਦੇ ਨਾਲ ਜਿਹੜਾ ਉਹ ਤੜਪ ਰਿਹਾ ਸੀਗਾ ਜੀ। ਫਿਰ ਉਹਦੇ ਵਿੱਚ ਪ੍ਰਾਈਵੇਟ ਹਸਪੀਟਲ ਦੇ ਵਿੱਚ, ਕਿਉਂਕਿ ਜਦੋਂ ਮੈਨੂੰ ਪਤਾ ਲੱਗਾ ਜੀ ਤਾਂ ਉਹਨਾਂ ਨੂੰ ਮੈਂ ਲੈ ਕੇ ਆਇਆ ਉਹਨਾਂ ਨੂੰ ਜਾ ਕੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਉਹ ਪੱਥਰੀ ਜਿਹੜੀ ਤੁਰੰਤ ਕਿਉਂਕਿ ਰਿਮੂਵ ਕਰਨੀ ਪੈਣੀ ਸੀ, ਉਹਨਾਂ ਨੇ ਕੱਢਣੀ ਪੈਣੀ ਸੀਗੀ। ਸੋ ਇੱਕ ਪੱਥਰੀ ਦੇ ਇਲਾਜ ਦੇ ਵਾਸਤੇ ਤਾਂ ਡਾਕਟਰ ਹੈ ਨਹੀਂ ਗੇ। ਗੱਲਾਂ ਕਰ ਰਹੇ ਨੇ ਜੀ ਕੈਂਸਰ ਦੇ ਇਲਾਜ ਦੀਆਂ ਤੇ ਏਡਸ ਦੇ ਜਿਹੜਾ ਇਲਾਜ ਦੀਆਂ। ਜਦੋਂ ਸਰਕਾਰੀ ਜਿਹੜੇ ਹਸਪੀਟਲ ਹੋ ਗਏ ਉਹਨਾਂ ਨੂੰ ਤਾਂ ਖਾ ਹੀ ਗਏ ਜੀ ਇਹ, ਇਸ ਕਰਕੇ ਕਿਉਂਕਿ ਪ੍ਰਾਈਵੇਟ ਜਿਹੜੇ ਹਸਪੀਟਲ ਨੇ ਉਹ ਫੰਡ ਦਿੰਦੇ ਨੇ ਇਹਨਾਂ ਨੂੰ। ਤਾਂ ਇਹ ਤਾਂ ਐਕਚੁਅਲੀ ਜਿਹੜਾ ਨਾ ਜੀ ਸਿਹਤ ਸੇਵਾਵਾਂ ਸਿੱਖਿਆ ਜਿਹੜੀਆਂ ਸੇਵਾਵਾਂ ਨੇ ਇਹ ਸਾਰਾ ਕੁਝ ਬੇੜਾ ਗਰਕ ਜਿਹੜਾ ਜੀ ਉਹਦਾ ਕਰਕੇ
ਰੱਖ ਦਿੱਤਾ ਗਿਆ ਮੁਕੰਮਲ ਰੂਪ ਦੇ ਵਿੱਚ, ਜਿਹੜਾ ਆਮ ਬੰਦਾ ਜੀ ਨਾ ਉਹ ਜੀ ਸਕਦਾ ਨਾ ਉਹ ਮਰ ਹੀ ਸਕਦਾ। ਜੀ ਜੀ। ਤੇ ਜੀ ਅੱਗੇ ਗੱਲ ਕਰੀਏ, ਜਿਵੇਂ ਖੁਦਕਸ਼ੀਆਂ ਪੰਜਾਬ ਦੇ ਵਿੱਚ ਬਹੁਤ ਹੋ ਰਹੀਆਂ, ਕਿਸਾਨ ਕਰ ਰਹੇ ਆ, ਟੀਚਰ ਕਰ ਰਹੇ ਆ, ਜਾਂ ਕੋਈ ਫਾਰਮਿਸਟ ਆ, ਜਾਂ ਐਜੀਟੇਸ਼ਨਾਂ ਹੋ ਰਹੀਆਂ। ਇਸੇ ਦੇ ਤਹਿਤ ਅਗਲੀ ਗੱਲ ਕਰਦੇ ਜੀ, ਇੱਕ ਸਾਬਕਾ ਫੌਜੀ ਨੇ 2 ਧੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਖੁਦਕਸ਼ੀ ਕਰ ਲਈ ਜੀ। ਇਹ ਮੁਕੇਰੀਆਂ ਦੇ ਨੇੜੇ ਨਾਰਪੁਰ ਪਿੰਡ ਪੈਂਦਾ ਜੀ, ਉੱਥੇ ਇੱਕ ਸਾਬਕਾ ਫੌਜੀ ਸੀਗਾ, ਉਹਨੇ ਆਪਣੀਆਂ 2 ਧੀਆਂ ਨੂੰ ਜਿਹੜੀ ਹੈ ਜੀ ਉਹ ਗੋਲੀ ਮਾਰ ਕੇ ਫਿਰ ਆਪ ਜਿਹੜੀ ਉਹ ਖੁਦਕੁਸ਼ੀ ਕੀਤੀ ਆ। 6 ਸਾਲ ਪਹਿਲਾਂ ਇਹ ਫੌਜ ਦੇ ਵਿੱਚੋਂ ਰਿਟਾਇਰਡ ਹੋਇਆ ਸੀਗਾ ਤੇ ਹੁਣ ਇਹ ਜਿਹੜੇ ਪਿੰਡ ਦੇ ਵਿੱਚ ਰਹਿ ਕੇ ਖੇਤੀਬਾੜੀ ਕਰਦਾ ਸੀਗਾ। ਇਹਦੀ ਇੱਕ ਜਿਹੜੀ ਧੀ ਸੀ ਉਹ ਅਪਾਹਜ ਸੀਗੀ ਜੀ, ਉਹਨੂੰ ਇਹਨੇ ਗੋਲੀ ਮਾਰੀ। ਦੂਸਰੀ ਜਿਹੜੀ ਧੀ ਸੀ ਉਹਨੂੰ ਵੀ ਗੋਲੀ ਮਾਰ ਦਿੱਤੀ। ਜਿਹੜੀ ਇਹ ਤਾਂ 13 ਸਾਲਾਂ ਦੀ ਸੀਗੀ, ਜਿਹੜੀ ਅਪਾਹਜ ਧੀ ਸੀਗੀ ਜੀ। ਸੋ ਜਿਹੜਾ ਸੁਸਾਈਡ ਨੋਟ ਮਿਲਿਆ ਜੀ, ਉਹਦੇ ਵਿੱਚ ਉਹਨੇ ਗੁਰਦਿਆਲ ਸਿੰਘ ਨੇ ਲਿਖਿਆ ਜੀ ਕਿ ਇੱਕ ਤਾਂ ਇਹ ਬੱਚੀਆਂ ਦੇ ਦਸਖਤ ਨੇ ਇਹਦੇ ਉੱਤੇ, ਦੂਜਾ ਸੁਸਾਈਡ ਨੋਟ ਜਿਹੜਾ ਜੀ ਛੋਟੀ ਲੜਕੀ ਦੇ ਵੱਲੋਂ ਲਿਖਿਆ ਹੋਇਆ ਜੀ। ਗੁਰਦਿਆਲ ਸਿੰਘ ਨੇ ਆਪਣੇ ਸੁਸਾਈਡ ਨੋਟ ਦੇ ਵਿੱਚ ਲਿਖਿਆ ਹੈ ਕਿ ਉਹ ਆਪਣੀ ਸਿਹਤ ਨੂੰ ਲੈ ਕੇ ਬੜਾ ਦੁਖੀ ਹੈ, ਖੇਤੀ ਦਾ ਕੰਮ ਵੀ ਉਹ ਹੁਣ ਕਰ ਨਹੀਂ ਸਕਦਾ, ਆਪਣੀ ਜਿਹੜੀ ਅਪਾਹਜ ਉਹਦੀ ਕੁੜੀ ਆ ਉਹਦੇ ਵਾਸਤੇ ਬਹੁਤ ਦੁਖੀ ਜਿਹੜਾ ਜੀ ਉਹ ਰਹਿੰਦਾ। ਉਹ ਕਹਿੰਦਾ ਕਿ ਲੱਗਦਾ ਨਹੀਂ ਕਿ ਸੁਸਾਇਟੀ ਦੇ ਵਿੱਚ ਜਿਹੜੀਆਂ ਉਹਦੀਆਂ ਧੀਆਂ ਨੇ ਉਹ ਐਕਸੈਪਟ ਹੋਣਗੀਆਂ। ਸੋ ਇਸ ਕਰਕੇ ਜੀ ਉਹਨੇ ਇਹਨਾਂ ਦੋਨਾਂ ਲੜਕੀਆਂ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਜਿਹੜੀ ਆ ਜੀ ਉਹ ਕਰ ਲਈ ਹੈ। ਖੁਦਕੁਸ਼ੀ ਕਿਸੇ ਗੱਲਾਂ ਦਾ ਇਲਾਜ ਨਹੀਂ ਹੈਗਾ, ਕਿਸੇ ਮਸਲੇ ਦਾ ਇਲਾਜ ਨਹੀਂ ਹੈਗਾ। ਪਰ ਪ੍ਰੋਬਲਮ ਇਹ ਆ, ਜਿੱਥੋਂ ਗੱਲ ਆਪਾਂ ਸ਼ੁਰੂ ਕੀਤੀ ਸੀ ਕਿ ਜਿਹੜਾ ਆਮ ਬੰਦਾ, ਜਿਹੜਾ ਗਰੀਬ ਬੰਦਾ, ਉਹ ਕਰੇ ਤਾਂ ਕੀ ਕਰੇ, ਕਿੱਧਰ ਨੂੰ ਜਾਵੇ ਜੀ। ਉਹ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਕੰਨਾਂ ਦੇ ਉੱਤੇ ਇਹਨਾਂ ਚੀਜ਼ਾਂ ਦੀ ਕੋਈ ਜੂੰ ਨਹੀਂ ਨਾ ਜੀ ਸਰਕ ਰਹੀ। ਉਹਨਾਂ ਦੇ ਵਾਸਤੇ ਤਾਂ ਸਭ ਠੀਕ ਠਾਕ ਜਿਹੜਾ ਜੀ ਉਹ ਚੱਲੀ ਜਾ ਰਿਹਾ। ਜੀ ਬਿਲਕੁਲ। ਤੇ ਅੱਗੇ ਆਪਾਂ ਕੱਲ ਵੀ ਗੱਲਬਾਤ ਕੀਤੀ ਸੀਗੀ, ਉਸਮਾ ਕਾਂਡ ਦੇ ਜਿਹੜਾ ਗਵਾਹ ਆ ਉਹ ਗੁੰਮ ਹੋ ਚੁੱਕਾ ਆ, ਕੀ ਉਸ ਦੀ ਭਾਲ ਲਈ ਕੋਈ ਯਤਨ ਕੀਤੇ ਜਾ ਰਹੇ? ਭਾਲ ਲਈ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਹੋ ਰਹੀ ਹੈ ਜੀ। ਅਤੇ ਹੁਣ ਜਿਹੜੀ ਕਮੇਟੀ ਆ ਉਹ ਸਥਾਪਿਤ ਕਰ ਦਿੱਤੀ ਗਈ ਆ, ਕਿਉਂਕਿ ਇਹ ਕਿਹਾ ਗਿਆ ਸੀਗਾ ਕਿ ਉਹ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ, ਉਹਦੀ ਪਤਨੀ ਕਹਿੰਦੀ ਆ ਕਿ ਉੱਥੇ ਜਿਹੜੇ ਲੱਗੇ CCTV ਕੈਮਰੇ ਨੇ ਉਹ ਉਹਨਾਂ ਨੇ ਖੰਗਾਲ ਲਏ ਨੇ, ਉਹ ਕਿਸੇ ਉਹਦੇ ਵਿੱਚ ਨਹੀਂ ਦਿਸਿਆ। ਇਹਦਾ ਮਤਲਬ ਇਹ ਹੈ ਕਿ ਉਹਨੂੰ ਜਾਂ ਤਾਂ ਜਿਹੜਾ ਉਹ ਕਹਿ ਕੇ ਜ਼ਰੂਰ ਗਿਆ ਮੱਥਾ ਟੇਕਣ ਲਈ, ਪਰ ਪਹੁੰਚਿਆ ਨਹੀਂ ਉੱਥੇ। ਜੇ ਉਹਦੀ ਗੱਲ ਦੇ ਉੱਤੇ ਜਿਹੜਾ ਜੀ ਯਕੀਨ ਕਰੀਏ, ਅੱਜ ਇਹ ਜਿਹੜੀ ਉਹਦੀ ਪਤਨੀ ਆ ਉਹ ਭੁੱਖ ਹੜਤਾਲ ਦੇ ਉੱਤੇ ਬੈਠ ਰਹੀ ਹੈ SSP ਦੇ ਦਫ਼ਤਰ ਦੇ ਬਾਹਰ। ਜਦੋਂ ਤੱਕ ਉਹਦਾ ਕਹਿਣਾ ਕਿ ਜਗਜੀਤ ਸਿੰਘ ਨਹੀਂ ਮਿਲਦਾ, ਉਦੋਂ ਤੱਕ ਉਹ ਭੁੱਖ ਹੜਤਾਲ ਦੇ ਉੱਤੇ ਜਿਹੜਾ ਜੀ ਉਹ ਬੈਠੂਗੀ। ਪੁਲਿਸ ਨੇ ਜਿਹੜੀ ਆ ਜੀ ਇੱਕ ਟੀਮ ਕਾਇਮ ਕਰ ਦਿੱਤੀ ਹੈ, ਜਿਹੜੀ ਕਿ ਜਗਜੀਤ ਸਿੰਘ ਜਿਹੜਾ ਲਾਪਤਾ ਹੋ ਗਿਆ ਉਹਨੂੰ ਲੱਭਣ ਦੇ ਵਾਸਤੇ ਉਹ ਜਿਹੜੇ ਯਤਨ ਕਰੂਗੀ। ਦੇਖੋ, ਇਹ ਵੀ ਕਿਹਾ ਜਾ ਰਿਹਾ ਕਿ ਜਗਜੀਤ ਸਿੰਘ ਇਹ ਤੋਂ ਪਹਿਲਾਂ ਵੀ ਲਾਪਤਾ ਹੋ ਗਿਆ ਸੀਗਾ, ਉਹ ਘਰੋਂ ਜਿਹੜਾ ਉਹ ਚਲੇ ਗਿਆ ਸੀਗਾ। ਅਸਲ ਦੇ ਵਿੱਚ ਉਹ ਬਹੁਤ ਜ਼ਿਆਦਾ ਦਿਮਾਗੀ ਪਰੇਸ਼ਾਨੀ ਦੇ ਵਿੱਚ ਹੈ ਪਿਛਲੇ ਲੰਮੇ ਸਮੇਂ ਤੋਂ। ਹੋਵੇ ਵੀ ਕਿਉਂ ਨਾ ਜੀ, ਉਹਦੀ ਰੋਜ਼ੀ ਰੋਟੀ ਜਿਹੜੀ ਸੀ ਉਹ ਚਲੇਗੀ। ਉਹਦਾ ਜਿਹੜਾ ਵੀਡੀਓਗ੍ਰਾਫੀ ਦਾ ਕੰਮ ਸੀਗਾ ਉਹ ਠੱਪ ਹੋ ਕੇ ਰਹਿ ਗਿਆ। 4 ਪੁਲਿਸ ਵਾਲੇ ਉਹਦੇ ਨਾਲ ਤੁਰੇ ਫਿਰਦੇ ਸਨ, ਨਾ ਉਹਨੂੰ ਕੰਮ ਕਰਨ ਦੇ। ਉਹਦੀ ਦੁਕਾਨ ਵੀ ਵਿਕ ਗਈ, ਸਾਰਾ ਕੁਝ ਜਿਹੜਾ ਵਿਕ ਗਿਆ। ਰੋਟੀ ਦੇ ਜਿਹੜੇ ਜੀ ਉਹਨੂੰ ਲਾਲੇ ਪਏ ਹੋਏ ਸਨ ਇਸ ਵੇਲੇ। ਉਹ ਗਿਆ ਤੇ ਗਿਆ ਕਿੱਧਰ, ਕਿਉਂਕਿ ਉਹਦੀ ਗਵਾਹੀ ਜਿਹੜੀ ਸੀ ਉਹ ਬਹੁਤ ਸਾਰੇ ਪੁਲਿਸ ਆਫੀਸਰ ਜਿਹੜੇ ਆ ਜੀ ਉਹਨਾਂ ਨੂੰ ਟੰਗ ਸਕਦੀ ਹੈ। ਇਸ ਕਰਕੇ ਸ਼ੱਕ ਦੀ ਸੂਈ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਜੀ ਕਿ ਕਿਸ ਪਾਸੇ ਵੱਲ ਨੂੰ ਜਾ ਰਹੀ ਹੈ ਔਰ ਕਿਹਨਾਂ ਦੇ ਉੱਤੇ ਜਾ ਰਹੀ ਹੈ। ਜੀ ਬਿਲਕੁਲ। ਸ਼ੱਕ ਦੀ ਸੂਈ ਜਿੱਥੇ ਪਹਿਲਾਂ ਇੰਨੇ ਚਿਰਾਂ ਤੋਂ ਜਾਂਦੀ ਆ ਉੱਥੇ ਲੋਕਾਂ ਦੀ ਜਾ ਰਹੀ ਆ। ਤੇ ਜੀ ਅਗਲੇ ਸਵਾਲ ਵੱਲ ਚੱਲਦੇ ਆ ਕਿ ਕੇਂਦਰੀ ਸਿਹਤ ਮੰਤਰੀ ਨੇ ਜਿਹੜਾ ਮਾੜੀ ਮੁਸਤਫਾ ਪਿੰਡ ਆ ਜਿੱਥੇ ਕੈਂਸਰ ਬਹੁਤ ਜ਼ਿਆਦਾ ਹੈ ਤੇ ਉਸ ਦੀ ਰਿਪੋਰਟ ਮੰਗੀ ਆ। ਕੈਂਸਰ ਤਾਂ ਜੀ ਐਕਚੁਅਲੀ ਪੂਰੇ ਪੰਜਾਬ ਦੇ ਵਿੱਚ ਹੀ ਹੈ ਜੀ, ਪਰ ਦੇਖੋ ਕੁਛ ਜਿਹੜਾ ਕ੍ਰੈਡਿਟ ਇੱਥੇ ਦੇਣਾ ਬਣਦਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਤੇ ਪ੍ਰੋਫੈਸਰ ਸਾਧੂ ਸਿੰਘ ਨੂੰ ਵੀ। ਇਹਨਾਂ ਦੋਨਾਂ ਨੇ, ਕਿਉਂਕਿ ਪਿਛਲੇ ਦਿਨੀ ਇੱਕੋ ਦਿਨ ਦੇ ਵਿੱਚ 2 ਜਦੋਂ ਡੈਥ ਹੋਈਆਂ, ਹਾਲਾਤ ਜਿਹੜੇ ਉੱਥੇ ਇਸ ਪਿੰਡ ਦੇ ਬਣੇ ਹੋਏ ਆ ਜੀ ਕਿ ਜਦੋਂ ਕਹਿੰਦੇ ਭਾਈ ਜੀ ਸਪੀਕਰ ਔਨ ਕਰਦੇ ਆ ਨਾ ਜੀ, ਪਿੰਡ ਵਾਲੇ ਸੋਚਦੇ ਲੋਕ ਕਿਸੇ ਹੋਰ ਦੀ ਮੌਤ ਦੀ ਜਿਹੜੀ ਆ ਜੀ ਉਹ ਖਬਰ ਆ ਗਈ ਜੀ। ਇਹੋ ਜਿਹੇ ਹਾਲਾਤ ਜਿਹੜੇ ਬਣੇ ਹੋਏ ਨੇ। ਕਾਲਾ ਪੀਲੀਆ ਜਿਹੜਾ ਜੀ ਉਹਨੇ ਪਿੰਡ ਦੇ ਲੋਕਾਂ ਨੂੰ ਘੇਰਿਆ ਪਿਆ, ਕੈਂਸਰ ਨੇ ਪਿੰਡ ਦੇ ਲੋਕਾਂ ਨੂੰ ਘੇਰਿਆ ਪਿਆ। ਹਰ ਘਰ ਦੇ ਵਿੱਚੋਂ ਡੈਥ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਸਿਵੇ ਛੋਟੇ ਨੇ, ਕਈ ਵਾਰੀ ਇੰਤਜ਼ਾਰ ਜਿਹੜੀ ਹੈ ਕਰਨੀ ਪੈਂਦੀ ਹੈ ਕਿ ਪਹਿਲਾਂ ਇਹਦਾ ਸੰਸਕਾਰ ਹੈ ਜੀ, ਦੂਜੇ ਨੰਬਰ ਦੇ ਉੱਤੇ ਇਹਦਾ ਜਿਹੜਾ ਸੰਸਕਾਰ ਹੈ। ਹੁਣ ਜਦੋਂ ਭਗਵੰਤ ਮਾਨ ਤੇ ਪ੍ਰੋਫੈਸਰ ਸਾਧੂ ਸਿੰਘ ਹੈ ਜੀ, ਜਿਹੜਾ ਅਮਲਾ ਫੈਲਾ ਹੈਗਾ ਜੀ ਸਿਹਤ ਵਿਭਾਗ ਦਾ, ਉਹਨੂੰ ਵੀ ਚੇਤਾ ਆ ਗਿਆ। ਉਹ ਵੀ ਕਾਰਾਂ ਭਜਾ ਕੇ ਤੁਰ ਪਿਆ ਜੀ ਉੱਥੇ ਇਹਦਾ ਜਿਹੜਾ ਡਾਟਾ ਇਕੱਠਾ ਕਰਨ ਦੇ ਵਾਸਤੇ। ਤੋਤਾ ਸਿੰਘ ਹੋਰਾਂ ਨੂੰ ਪਤਾ ਲੱਗਿਆ, ਤੋਤਾ ਸਿੰਘ ਹੋਰੀ ਵੀ ਭੱਜ ਪਏ।
ਕਿਤੇ ਉੱਥੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀਆਂ ਵੋਟਾਂ ਨਾ ਕਿਤੇ ਘਟਾ ਦੇਣ। ਸੋ ਹੁਣ ਜਿਹੜਾ ਜੀ, ਕਿਉਂਕਿ ਭਗਵੰਤ ਮਾਨ ਹੋਰਾਂ ਨੇ ਅਪਰੋਚ ਜਿਹੜੀ ਹੈ ਜੀ ਉਹ ਕੀਤੀ ਆ ਕੇਂਦਰੀ ਸਿਹਤ ਮੰਤਰੀ ਦੇ ਨਾਲ ਇਸ ਪਿੰਡ ਨੂੰ ਲੈ ਕੇ, ਉਹਨਾਂ ਨੇ ਪੂਰੀ ਜਿਹੜੀ ਰਿਪੋਰਟ ਆ ਉਹ ਤਲਬ ਕਰ ਲਈ ਹੈ ਜੀ, ਰਿਪੋਰਟ ਤਲਬ ਕਰ ਲਈ ਹੈ, ਚੰਗੀ ਗੱਲ ਹੈ। ਐਕਚੁਅਲੀ ਦੇਖਿਆ ਜਾਵੇ ਤਾਂ ਇਸ ਮਾਮਲੇ ਦੇ ਉੱਤੇ ਇੱਕ ਪਿੰਡ ਦੀ ਰਿਪੋਰਟ ਤਲਬ ਕਰ ਲੈਣ ਦੇ ਨਾਲ ਬਹੁਤਾ ਕੁਝ ਜਿਹੜਾ ਉਹ ਨਹੀਂ ਨਿਕਲਣਾ। ਉਹਦਾ ਰੀਜ਼ਨ ਇਹ ਹੈ ਜੀ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਅਵੇਅਰ ਕੀਤਾ ਹੀ ਨਹੀਂ ਗਿਆ ਅਜੇ ਤੱਕ ਇਸ ਮਾਮਲੇ ਦੇ ਉੱਤੇ। ਜਿਹੜੇ ਲੋਕ ਇੱਥੇ ਜਿਹੜੀਆਂ ਦਵਾਈਆਂ ਪੈਸਟੀਸਾਈਡ ਯੂਜ਼ ਹੁੰਦੀਆਂ ਨੇ ਜੀ ਫਸਲਾਂ ਦੇ ਵਾਸਤੇ, ਸਬਜ਼ੀਆਂ ਦੇ ਵਾਸਤੇ, ਉਹਨਾਂ ਦੇ ਉੱਤੇ ਸਪਰੇਅ ਕਰਕੇ ਲੋਕ, ਇੱਕ ਤਾਂ ਜੀ ਕੋਈ ਗਲਵਜ਼ ਨਹੀਂ ਪਾਉਂਦਾ, ਕੋਈ ਮੂੰਹ ਦੇ ਉੱਤੇ ਮਾਸਕ ਨਹੀਂ ਪਾਉਂਦਾ, ਉਹ ਜਿਹੜੀਆਂ ਅੰਦਰ ਤੁਰੀਆਂ ਜਾਂਦੀਆਂ ਨੇ, ਮੁੜ ਕੇ ਕੀ ਕਰਦੇ ਨੇ ਜੀ, ਜਿਹੜੇ ਭਾਂਡੇ ਨੇ, ਜਿਹੜੇ ਸਪਰੇਅ ਪੰਪ ਨੇ, ਦੂਜੇ ਤੀਜੇ ਨੇ ਜੀ, ਉਹਨਾਂ ਨੂੰ ਕੱਸੀਆਂ ਤੇ ਨਹਿਰਾਂ ਦੇ ਉੱਤੇ ਢੋਂਦੇ ਆਮ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ। ਉਹ ਪਾਣੀ ਦੇ ਵਿੱਚ ਪੈਸਟੀਸਾਈਡ ਘੁਲ ਗਿਆ, ਅੱਗੇ ਡੰਗਰ ਪੀ ਜਾਂਦੇ ਨੇ, ਲੋਕ ਜਿਹੜੇ ਨੇ ਉਹ ਪੀ ਜਾਂਦੇ ਨੇ ਇਸ ਪਾਣੀ ਨੂੰ, ਉਹ ਕੈਂਸਰ ਦੇ ਰੂਪ ਦੇ ਵਿੱਚ ਆ ਗਏ। ਜਿਹੜਾ ਭਾਂਡਾ ਹੈ ਇਹ, ਉਹਦੇ ਉੱਤੇ ਲਿਖਿਆ ਹੁੰਦਾ ਕਿ ਡੂ ਨਾਟ ਯੂਜ਼ ਫॉर ਐਨੀ ਪਰਪਸ, ਐਟਲੀਸਟ ਉਹਦੇ ਉੱਤੇ ਲਿਖਿਆ ਹੁੰਦਾ ਕਿ 20 ਸਾਲ ਤੱਕ ਇਹਦਾ ਜਿਹੜਾ ਜੀ ਅਸਰ ਰਹਿੰਦਾ ਹੈ ਦਵਾਈ ਦਾ। ਪਰ ਤੁਸੀਂ ਢਾਬਿਆਂ ਦੇ ਬਾਹਰ ਇਹ ਜਿਹੜੇ ਨੀਲੇ ਰੰਗ ਦੇ ਡਰਮ ਨੇ ਉਹ ਪਏ ਹੋਏ ਦੇਖ ਸਕਦੇ ਹੋ, ਪਾਣੀ ਦੇ ਵਾਸਤੇ ਜਿਹੜੇ ਵਰਤੇ ਜਾ ਰਹੇ ਨੇ। ਸੋ ਉਹ ਜਦੋਂ ਪਾਣੀ ਦੇ ਵਾਸਤੇ ਵਰਤੇ ਜਾ ਰਹੇ ਨੇ, ਉਹਨਾਂ ਦੇ ਰੂਪ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਜੀ ਉਹ ਆਉਂਦਾ। ਜਿਹੜੀ ਅਵੇਅਰਨੈਸ ਹੈ ਕ੍ਰੀਏਟ ਕਰਨੀ ਚਾਹੀਦੀ ਸੀ ਪਿੰਡਾਂ ਥਾਵਾਂ ਦੇ ਉੱਤੇ, ਕਿਸੇ ਨੇ ਉਹ ਨਹੀਂ ਕੀਤੀ। ਲੋਕ ਜਿਹੜੇ ਬਹੁਤ ਬੁਰੇ ਤਰੀਕੇ ਦੇ ਨਾਲ ਇਸ ਬਿਮਾਰੀ ਦੇ ਵਿੱਚ ਫਸ ਗਏ ਤੇ ਅੱਗੋਂ ਹਾਲਾਤ ਜਿਹੜੇ ਇਹ ਬਣ ਗਏ ਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਹਸਪੀਟਲ ਦਾ ਦੱਸ ਕੇ ਹਟਿਆ ਜੀ, ਜਿੱਥੇ ਪੱਥਰੀ ਦੇ ਇਲਾਜ ਦੇ ਵਾਸਤੇ ਨਹੀਂ ਹੈਗਾ, ਉੱਥੇ ਕੈਂਸਰ ਦੇ ਇਲਾਜ ਦੇ ਵਾਸਤੇ ਕੀ ਕੀਤਾ ਜਾਊਗਾ ਜੀ? ਨੀਂਹ ਪੱਥਰਾਂ ਦੀ ਰਾਜਨੀਤੀ ਹੈ, ਨੀਂਹ ਪੱਥਰ ਰੱਖ ਦਿੱਤੇ ਗਏ, ਕੈਂਸਰ ਹਸਪੀਟਲ ਉਸਰ ਰਿਹਾ ਜੀ, ਇੱਥੇ ਵੀ ਉਸਰੂਗਾ, ਇੱਥੇ ਵੀ ਉਸਰੂਗਾ। ਕਦੋਂ ਉਸਰੂਗਾ ਇਹ ਨਹੀਂ ਪਤਾ। ਜਦੋਂ ਸਰਕਾਰਾਂ ਬਦਲਦੀਆਂ ਨੇ, ਨੀਂਹ ਪੱਥਰ ਉੱਥੇ ਦੇ ਉੱਥੇ ਪਏ ਰਹਿ ਜਾਂਦੇ ਆ, ਲੋਕ ਉੱਥੇ ਫੇਰ ਜਿਹੜੇ ਆ ਜੀ ਉਹ ਖੜੇ ਰਹਿ ਜਾਂਦੇ ਨੇ ਜੀ। ਤੇ ਜੀ ਅੱਗੇ ਗੱਲ ਕਰੀਏ, ਜਿਸ ਤਰ੍ਹਾਂ ਨਵਜੋਤ ਸਿੱਧੂ, ਉਹ ਤੇ ਉਹਦੀ ਵਾਈਫ ਦੋਨੇ ਸਿੱਧੂ ਜੋੜਾ ਬਹੁਤ ਬੋਲ ਰਹੇ ਆ ਜੀ ਅਕਾਲੀ ਦਲ ਦੇ ਖਿਲਾਫ, ਪਰ ਬਾਦਲਾਂ ਨੇ ਉਸ ਦਾ ਕੋਈ ਜਵਾਬ ਨਹੀਂ ਦਿੱਤਾ, ਉਹਨਾਂ ਨੇ ਚੁੱਪ ਧਾਰੀ ਹੋਈ ਆ। ਪਰ ਥੋੜੇ ਹੇਠਲੇ ਦਰਜੇ ਦੇ ਜਿਹੜੇ ਲੋਕ ਹੈਗੇ ਅਕਾਲੀ ਦਲ ਵਾਲੇ, ਉਹਨਾਂ ਨੇ ਉਹਦੇ ਲਈ ਪੁਤਲੇ ਸਾੜਨ ਦਾ ਜਿਹੜੀ ਵਿਉਂਤ ਬਣਾਈ ਹੋਈ ਆ। ਬਿਲਕੁਲ ਜੀ, ਦੇਖੋ ਇੱਕ ਤਾਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ, ਉਹਨਾਂ ਦਾ ਇੱਕ ਤਰੀਕਾ ਹੈ ਜੀ। ਉਹਨਾਂ ਨੂੰ ਪੁੱਛਿਆ ਸੀ ਕਿਸੇ ਨੇ, ਤੁਹਾਡੀਆਂ ਬੱਸਾਂ ਬਹੁਤ ਵੱਧ ਗਈਆਂ, ਕਹਿੰਦੇ ਇੰਨੀਆਂ ਕਿੱਥੋਂ ਆ ਗਈਆਂ? ਕਹਿੰਦੇ ਅੱਛਾ ਸਾਡੀਆਂ ਬੱਸਾਂ ਵੀ ਨੇ, ਵੀ ਮੈਨੂੰ ਨਹੀਂ ਪਤਾ। ਕੇਬਲ ਦੇ ਬਾਰੇ ਉਹਨਾਂ ਨੂੰ ਪੁੱਛਿਆ ਕਿ ਕੇਬਲ ਦਾ ਕਾਰੋਬਾਰ, ਕਹਿੰਦੇ ਅੱਛਾ ਉਹ ਕੀ ਹੁੰਦੀ ਹੈ, ਵੀ ਮੈਨੂੰ ਨਹੀਂ ਪਤਾ ਕੇਬਲ ਦੇ ਬਾਰੇ। ਉਹ ਅਵੋਇਡ ਜਿਹੜਾ ਨਾ ਜੀ ਕਰ ਦਿੰਦੇ ਨੇ ਹਰੇਕ ਗੱਲ ਨੂੰ, ਇਹ ਉਹਨਾਂ ਦਾ ਇੱਕ ਤਰੀਕਾ। ਇਸੇ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਵਾਲੇ ਮਸਲੇ ਦੇ ਉੱਤੇ ਉਹਨਾਂ ਨੂੰ ਬਾਰ-ਬਾਰ ਕੱਲ ਕੁਰੇਦਿਆ ਗਿਆ। ਉਹ ਕਹਿੰਦੇ ਮੈਨੂੰ ਨਹੀਂ ਇਹਦੇ ਬਾਰੇ ਕੁਝ ਵੀ ਪਤਾ, ਸਿੱਧੂ ਕੀ ਬੋਲ ਰਿਹਾ, ਮੈਂ ਇਹਦੇ ਉੱਤੇ ਕੋਈ ਟਿੱਪਣੀ ਜਿਹੜੀ ਆ ਉਹ ਨਹੀਂ ਕਰਨੀ। ਦੂਜਾ ਜਿਹੜਾ ਇਹਦਾ ਪੱਖ ਆ ਉਹ ਇਹ ਹੈ ਕਿ ਅੰਦਰ ਖਾਤੇ ਜਿਹੜੀ ਆ ਜੀ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੇ ਵਾਸਤੇ ਪੂਰੀ ਤਿਆਰੀ ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਅਕਾਲ ਤਖਤ ਸਾਹਿਬ ਦੇ ਉੱਤੇ ਉਹਨੂੰ ਕਿਸੇ ਟਾਈਮ ਵੀ ਸੱਦਿਆ ਜਾ ਸਕਦਾ। ਤੇ ਹੁਣ ਜਿਹੜਾ ਜੀ ਬਹੁਤ ਜਲਦੀ ਨਵਜੋਤ ਸਿੰਘ ਸਿੱਧੂ ਦੇ ਪੁਤਲੇ ਵਗੈਰਾ ਜਿਹੜੇ ਜੀ ਉਹ ਸਾੜਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ। ਯੂਥ ਅਕਾਲੀ ਦਲ ਵਾਲੇ ਜਿਹੜੇ ਜੀ ਉਹ ਇਹ ਪ੍ਰੋਗਰਾਮ ਉਲੀਕ ਰਹੇ ਨੇ ਕਿ ਉਹਨੂੰ ਸੱਦੋ ਅਕਾਲ ਤਖਤ ਦੇ ਉੱਤੇ, ਕਿ ਉਹਨੇ ਗੁਰਬਾਣੀ ਦੀ ਜਿਹੜੀ ਤੁਕ ਹੈ ਜੀ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ, ਉਹਦੀ ਬੇਅਦਬੀ ਜਿਹੜੀ ਹੈ ਜੀ ਉਹ ਕੀਤੀ ਆ। ਸੋ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਹੋਣੀ ਕਹਿ ਰਹੇ ਮੈਂ ਕੁਝ ਬੋਲਣਾ ਨਹੀਂ, ਦੂਜੇ ਅੰਦਰ ਖਾਤੇ ਜਿਹੜਾ ਜੀ ਉਹਦੀਆਂ ਜੜ੍ਹਾਂ ਵੱਢਣ ਦੇ ਵਾਸਤੇ ਪੂਰੀ ਤਿਆਰੀ ਹੋ ਰਹੀ ਹੈ। ਪਰ ਜਿਹੜੇ ਸਿਆਸਤ ਨੂੰ ਨੇੜਿਓਂ ਦੇਖਣ ਵਾਲੇ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਤੇ ਅਕਾਲ ਤਖਤ ਦੇ ਉੱਤੇ ਸੱਦਿਆ ਜਾਂਦਾ ਤਾਂ ਜਿਹੜਾ ਹੌਲੀ ਹੌਲੀ ਉੱਭਰ ਰਿਹਾ ਸੀ ਪੰਜਾਬ ਦੀ ਸਿਆਸਤ ਦੇ ਵਿੱਚ, ਸ਼ਾਇਦ ਉਸ ਤੋਂ ਬਾਅਦ ਫਿਰ ਤੇਜ਼ੀ ਨਾਲ ਉੱਭਰੂਗਾ ਜੀ। ਕਿਉਂਕਿ ਜਿਹੜਾ ਸਿਆਸਤਦਾਨ ਹੈ ਉਹਨੂੰ ਜਦੋਂ ਇਹੋ ਜਿਹੀ ਕਵਰੇਜ ਮਿਲਦੀ ਹੈ, ਉਹਨੂੰ ਤਾਂ ਰੱਬ ਦੇਵੇ ਇਹੋ ਜਿਹੀ ਕਵਰੇਜ। ਸੋ ਉੱਥੇ ਜਾ ਕੇ ਐਕਚੁਅਲੀ ਕਰਾਇਆ ਕੀ ਜਾਊਗਾ, ਸਭ ਨੂੰ ਪਤਾ ਹੀ ਹੈ ਜੀ ਕਿ ਕੀ ਹੋਣਾ। ਸਜ਼ਾ ਲਾਈ ਜਾਊਗੀ ਉਹਨੂੰ ਪਾਠ ਕਰਨ ਦੀ, ਉਹਨੂੰ ਸਜ਼ਾ ਲਾਈ ਜਾਊਗੀ ਉੱਥੇ ਜਿਹੜੇ ਭਾਂਡੇ ਮਾਂਜਣ ਦੀ। ਸੋ ਇਹ ਪਹਿਲਾਂ ਵਿਕਰਮ ਸਿੰਘ ਮਜੀਠੀਆ ਹੋਰੀ ਕਰ ਚੁੱਕੇ ਨੇ, ਉਹੀ ਸ਼ਾਇਦ ਜਿਹੜਾ ਜੀ ਉਹ ਕਰਵਾਇਆ ਜਾਊਗਾ। ਪਰ ਅਕਾਲੀ ਦਲ ਇਹ ਸਮਝਦਾ ਹੈ ਕਿ ਚਲੋ ਕੁਛ ਦਿਨਾਂ ਦੇ ਵਾਸਤੇ ਹੀ ਸਹੀ, ਕੁਝ ਦਿਨਾਂ ਲਈ ਉਹਨੂੰ ਚੁੱਪ ਕਰਵਾ ਲਿਆ ਜਾਊਗਾ ਜੀ। ਬਿਲਕੁਲ ਓਨੀ ਕੀ ਲੱਗਣੀ, ਉਹ ਤੋਂ ਵੱਧ ਸਜ਼ਾ ਨਹੀਂ ਦੇ ਸਕਦੇ, ਨਹੀਂ ਤਾਂ ਗੱਲ ਫੇਰ ਚੱਕੀ ਜਾਊਗੀ। ਤੇ ਅੱਗੇ ਗੱਲ ਕਰੀਏ ਜੀ, ਪਾਰਲੀਮੈਂਟ ਦਾ ਸੈਸ਼ਨ ਜਿਹੜਾ ਸ਼ੁਰੂ ਹੋਇਆ, ਉਸ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਆ ਉਹ ਤਿਆਰੀ ਦੇ ਵਿੱਚ ਨੇ ਜੀ ਸਰਕਾਰ ਨੂੰ ਘੇਰਨ ਲਈ।
ਜਿਹੜਾ ਤਾਂ ਹਾਂਜੀ ਜਿਹੜਾ ਕੱਲ ਇਹ ਸ਼ੁਰੂ ਹੋਇਆ ਸੀਗਾ ਜੀ, ਉਹਦੇ ਵਿੱਚ ਤਾਂ ਜਿਹੜੇ ਤੁਰ ਕੇ ਦੁਨੀਆ ਤੋਂ ਨੇਤਾ ਨੇ ਜੀ, ਉਹਨਾਂ ਨੂੰ ਸ਼ਰਧਾਂਜਲੀਆਂ ਦੇ ਕੇ ਖਤਮ ਕਰ ਦਿੱਤਾ ਗਿਆ। ਅੱਜ ਜਿਹੜਾ ਜੀ ਕੰਮਕਾਜੀ ਦਿਨ ਹੋਊਗਾ, ਪਹਿਲਾ ਦਿਨ ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਮੋਦੀ ਦੀ ਘੇਰਾਬੰਦੀ ਦੇ ਵਾਸਤੇ ਯੋਜਨਾ ਬਕਾਇਦਾ ਤੌਰ ਦੇ ਉੱਤੇ ਤਿਆਰ ਕੀਤੀ ਹੈ ਜੀ। ਪਾਰਲੀਮੈਂਟ ਦੇ ਵਿੱਚ ਬੀਮਾ ਬਿੱਲ, GST, ਜਿਹੜੇ ਕਿਰਤ ਕਾਨੂੰਨਾਂ ਦੇ ਵਿੱਚ ਸੋਧ ਬਿੱਲ ਜਿਹੜਾ ਜੀ, ਉਹਨਾਂ ਨੂੰ ਢਾਹ ਜਿਹੜੀ ਆ ਉਹ ਲੱਗ ਸਕਦੀ ਹੈ। ਬੇਸ਼ੱਕ ਮਾਇਆਵਤੀ ਨੇ ਵਿਰੋਧੀ ਧਿਰਾਂ ਦੀ ਗੇਮ ਵਿਗਾੜਨ ਦੇ ਵਾਸਤੇ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ। ਉਹਨੇ ਕਿਹਾ ਕਿ ਬੀਮਾ ਖੇਤਰ ਦੇ ਵਿੱਚ ਜਿਹੜੀ FDI ਹੈ, ਫੋਰਨ ਡਾਇਰੈਕਟ ਇਨਵੈਸਟਮੈਂਟ, ਉਹਦੀ ਹੱਦ ਵਧਾਉਣ ਦੇ ਵਾਸਤੇ ਉਹ ਵਿਰੋਧ ਨਹੀਂ ਕਰੂਗੀ। ਮਾਇਆਵਤੀ ਨੇ ਕਿਹਾ ਕਿ ਬਸਪਾ ਦੇ ਸੁਝਾਅ ਬਿੱਲ ਜੇ ਸ਼ਾਮਲ ਕਰ ਲਏ ਜਾਂਦੇ ਨੇ ਤਾਂ ਉਹ ਬਿੱਲ ਦਾ ਵਿਰੋਧ ਜਿਹੜਾ ਜੀ ਉਹ ਨਹੀਂ ਕਰਨਗੇ। ਦੂਜੇ ਪਾਸੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਕਹਿੰਦੀਆਂ ਨੇ ਕਿ ਅਸੀਂ ਇਸ ਮਾਮਲੇ ਦੇ ਉੱਤੇ ਵਿਰੋਧ ਜਿਹੜਾ ਜੀ ਉਹ ਕਰਾਂਗੇ। ਸੋ ਜਿਵੇਂ ਨਰਿੰਦਰ ਮੋਦੀ ਨੇ ਪਹਿਲਾਂ ਅਪੀਲ ਕੀਤੀ ਸੀ ਕਿ ਇਹ ਸੈਸ਼ਨ ਸਾਰੇ ਮੈਂਬਰ ਪਾਰਲੀਮੈਂਟ ਦਾ ਹੈ, ਤੇ ਇਸ ਕਰਕੇ ਇਹਨੂੰ ਚਲਾਇਆ ਜਾਵੇ, ਇਹਨੂੰ ਰੋਕਿਆ ਨਾ ਜਾਵੇ, ਪਰ ਲੱਗਦਾ ਨਹੀਂ ਕਿ ਏਦਾਂ ਦੀ ਕੋਈ ਗੱਲ ਜਿਹੜੀ ਉਹ ਹੋਊਗੀ ਕਿ ਭਾਵ ਕਿ ਸ਼ਾਂਤੀ ਦੇ ਨਾਲ ਜਿਹੜਾ ਜੀ ਇਹ ਸੈਸ਼ਨ ਚੱਲੂਗਾ। ਇਹਦੇ ਵਿੱਚ ਰੌਲਾ ਰੱਪਾ ਪੈਣ ਦੇ ਆਸਾਰ ਪੂਰੇ ਨੇ। ਤ੍ਰਿਣਮੂਲ ਕਾਂਗਰਸ ਜਿਹੜੀ ਆ ਜੀ ਉਹ ਵੀ ਲੰਗਰ ਲਗੋਟਾ ਕੱਸੀ ਬੈਠੀ ਆ ਤਿੱਖੇ ਹਮਲੇ ਜਿਹੜੇ ਉਹ ਨਰਿੰਦਰ ਮੋਦੀ ਸਰਕਾਰ ਦੇ ਉੱਤੇ ਕਰਨ ਦੇ ਲਈ ਜੀ। ਤੇ ਜੀ ਅੱਗੇ ਜਿਹੜੀਆਂ ਸਰਕਾਰਾਂ ਆ ਪੁਲ ਬਣਾਉਂਦੀਆਂ, ਸੜਕਾਂ ਬਣਾਉਂਦੀਆਂ, ਪਰ ਹੁਣ ਇੱਕ ਖਬਰ ਆਈ ਆ ਕਿ ਬਨੂੜ ਦੇ ਵਿੱਚ ਬਿਨਾਂ ਸਰਕਾਰ ਦੀ ਮਦਦ ਤੋਂ ਇੱਕ ਜਿਹੜਾ ਪੁਲ ਬਣਿਆ ਆ, ਉਹਦੀ ਕੀ ਡਿਟੇਲ ਹੈ? ਕੋਈ ਕਾਰ ਸੇਵਾ ਵਾਲੇ ਬਾਬੇ ਮੋਸਟਲੀ ਢਾਹ ਕੇ ਪੁਰਾਣੇ ਜਿਹੜੀਆਂ ਚੀਜ਼ਾਂ ਨੇ ਗੁਰਦੁਆਰਾ ਸਾਹਿਬਾਨ, ਉੱਥੇ ਉਹਨਾਂ ਨੇ ਚਿੱਟਾ ਪੱਥਰ ਥੱਪ ਦਿੱਤਾ। ਪਰ ਇਹ ਥੋੜੀ ਨਿਵੇਕਲੀ ਕੋਸ਼ਿਸ਼ ਹੈ ਸੇਵਾ ਵਾਲਿਆਂ ਦੀ। ਇਹ ਐਕਚੁਅਲੀ ਜਿਹੜਾ ਬਨੂੜ ਤੋਂ ਡੇਰਾ ਬਸੀ ਪਹਿਲਾਂ 26 ਕਿਲੋਮੀਟਰ ਪੈਂਦਾ ਜੀ, ਜ਼ੀਰਕਪੁਰ ਜਾ ਕੇ ਉੱਥੋਂ ਵਾਪਸ ਆਉਣਾ ਪੈਂਦਾ। ਇਹ ਹੁਣ ਬਨੂੜ ਤੋਂ ਜਿਹੜਾ ਜੀ ਡੇਰਾ ਬਸੀ ਦੇ ਵਾਸਤੇ 26 ਕਿਲੋਮੀਟਰ ਵਾਲਾ ਜਿਹੜਾ ਰਾਹ ਉਹ ਸਿਰਫ 13 ਕਿਲੋਮੀਟਰ ਦਾ ਰਹਿ ਗਿਆ ਜੀ, ਅੱਧਾ ਬਿਲਕੁਲ। ਔਰ ਇਹ ਜਿਹੜਾ ਜੀ ਉਸਾਰਿਆ ਗਿਆ ਪੁਲ, ਇਹ 11 ਕਰੋੜ ਤੇ 22 ਲੱਖ ਰੁਪਈਆ ਇਹਦੇ ਉੱਤੇ ਲੱਗਿਆ ਜੀ, ਔਰ ਲੋਕਾਂ ਦੇ ਸਹਿਯੋਗ ਦੇ ਨਾਲ ਉਸਾਰਿਆ ਗਿਆ। ਇਹਦੇ ਵਾਸਤੇ ਇੱਕ ਢੇਲਾ ਵੀ ਜਿਹੜਾ ਉਹ ਸਰਕਾਰ ਨੇ ਨਹੀਂ ਦਿੱਤਾ। ਇਹ ਤਾਂ ਬਕਾਇਦਾ ਤੌਰ ਤੇ ਇੱਥੇ ਉਸਰ ਹੀ ਨਹੀਂ ਗਿਆ ਜੀ। ਇਹਦਾ ਉਦਘਾਟਨ ਵੀ ਜਿਹੜਾ ਜੀ ਉਹ ਕੀਤਾ ਇਹ ਲੋਕਾਂ ਨੇ ਔਰ ਕਾਰ ਸੇਵਾ ਵਾਲਿਆਂ ਨੇ ਜਿਹੜਾ ਜੀ ਇਹ ਕੀਤਾ। ਔਰ ਇਹਦੇ ਵਿੱਚ ਕੋਈ ਵੀ ਜਿਹੜਾ ਸੀਗਾ ਜੀ ਸਿਆਸੀ ਬੰਦਾ ਸ਼ਾਮਲ ਨਹੀਂ ਹੋਇਆ, ਨਾ ਕਿਸੇ ਨੂੰ ਜਿਹੜਾ ਜੀ ਉਚੇਚੇ ਤੌਰ ਦੇ ਉੱਤੇ ਸੱਦਿਆ ਗਿਆ ਸੀਗਾ। ਆਪਣੇ ਤੌਰ ਦੇ ਉੱਤੇ ਡੋਲੀ ਜ਼ਰੂਰ ਸ਼ਾਮਲ ਹੋਈ, ਜਿਹੜੀ ਕੈਪਟਨ ਕਵਲਜੀਤ ਸਿੰਘ ਉਹਨਾਂ ਦੀ ਬੇਟੀ। ਉਸ ਤੋਂ ਬਿਨਾਂ ਹੋਰ ਕੋਈ ਜਿਹੜਾ ਜੀ ਸਿਆਸੀ ਬੰਦਾ ਨਹੀਂ ਆਇਆ। ਇਹਦੇ ਨਾਲ ਜਿਹੜਾ ਜੀ ਵੱਡਾ ਫਰਕ ਇਹ ਪੈਣਾ ਕਿ ਜਿਹੜਾ ਜ਼ੀਰਕਪੁਰ ਦੇ ਵਿੱਚ ਜਾਮ ਲੱਗਦਾ ਹੈ, ਜਿਹੜੇ ਲੋਕ ਪਟਿਆਲੇ ਵਾਲੀ ਸਾਈਡ ਤੋਂ ਜਾਂ ਜਿਹੜੇ ਲੁਧਿਆਣੇ ਵਾਲੀ ਸਾਈਡ ਤੋਂ ਆਉਂਦੇ ਜਿਹੜੇ ਜਾਂਦੇ ਨੇ ਵਾਇਆ ਜ਼ੀਰਕਪੁਰ ਚੰਡੀਗੜ੍ਹ ਨੂੰ, ਜੇ ਉਹ ਬਨੂੜ ਤੋਂ ਇਹ ਡੇਰਾ ਬਸੀ ਨੂੰ ਹੋ ਜਾਣਗੇ 13 ਕਿਲੋਮੀਟਰ ਡੇਰਾ ਬਸੀ ਤੇ ਅੱਗੇ ਡੇਰਾ ਬਸੀ ਤੋਂ ਸਿੱਧਾ ਜੇ ਚੰਡੀਗੜ੍ਹ ਨੂੰ ਨਿਕਲਦੇ ਨੇ ਤੇ ਫਲਾਈਓਵਰ ਦੇ ਉੱਤੋਂ ਦੀ ਜਿਹੜਾ ਉਹ ਜਾ ਸਕਦੇ ਨੇ, ਤੇ ਥੱਲੇ ਜਿਹੜਾ ਲੱਗਣ ਵਾਲਾ ਜਾਮ ਹੈ ਉਹਦੇ ਤੋਂ ਬਚ ਸਕਦੇ ਨੇ। ਸੋ ਇਹ ਇੱਕ ਬੜੀ ਵਧੀਆ ਜਿਹੜੀ ਕੋਸ਼ਿਸ਼ ਹੈ ਜੀ ਉਹ ਕਾਰ ਸੇਵਾ ਵਾਲਿਆਂ ਦੀ ਹੈ ਕਿ ਉਹਨਾਂ ਨੇ ਇੱਕ ਨਵੇਕਲੇ ਤਰੀਕੇ ਦੇ ਨਾਲ ਜਿਹੜਾ ਜੀ ਇਹਨੂੰ ਅੰਜਾਮ ਦਿੱਤਾ ਔਰ ਸਿਰੇ ਵੀ ਜਿਹੜਾ ਜੀ ਉਹ ਲਾਇਆ। ਸੋ ਜੇ ਇਸ ਪਾਸੇ ਵੱਲ ਨੂੰ ਕੁਝ ਕਾਰ ਸੇਵਾ ਵਾਲੇ ਸੋਚਣ ਤੇ ਸ਼ਾਇਦ ਕੁਛ ਨਾ ਕੁਛ ਪੋਜ਼ਿਟਿਵ ਹੋ ਸਕਦਾ ਹੈ ਜੀ। ਜੀ ਬਿਲਕੁਲ, ਜਿਹੜਾ ਪੈਸਾ ਆ ਉਹ ਚੰਗੇ ਕੰਮਾਂ ਤੇ ਲੱਗਣਾ ਚਾਹੀਦਾ। ਤੇ ਜੇ ਮੇਰਾ ਲਾਸਟ ਕੁਐਸਚਨ ਹੋਊਗਾ, ਇੱਕ ਜਿਸ ਤਰ੍ਹਾਂ ਅਕਾਲੀ ਦਲ ਦੇ ਯੂਥ ਅਕਾਲੀ ਦਲ ਦਾ ਜਿਹੜਾ ਸੰਗਠਨ ਕੀਤਾ ਗਿਆ, 4-5 ਬੰਦੇ ਆ ਉਸ ਦੇ ਵਿੱਚ ਲਾਏ ਗਏ ਆ, ਉਹਨਾਂ ਦੇ ਵਿੱਚ ਇੱਕ ਇੰਦਰਵੀਰ, ਮੇਰੇ ਖਿਆਲ ਦੇ ਵਿੱਚ ਇੰਦਰਵੀਰ ਬੁਲਾਰੀਆ ਆ, ਹਾਂਜੀ, ਉਹ ਵੀ ਕਹਿੰਦਾ ਵੀ ਮੈਂ ਹੁਣ ਪੰਜਾਬ ਦੀ ਜਵਾਨੀ ਨੂੰ, ਮਾਝੇ ਨੂੰ ਸਪੈਸ਼ਲ ਤੌਰ ਤੇ, ਜਿੱਥੇ ਮਾਝੇ ਦੇ ਵਿੱਚ ਹੀ ਜਿਹੜਾ ਡਰੱਗ ਆ ਬਹੁਤਾ ਸਿੱਟਿਆ ਗਿਆ ਸੀਗਾ, ਮਜੀਠੇ ਦੇ ਵਿੱਚ ਉਹਨੇ ਆਪਣਾ ਜਿਹੜਾ ਲੈ ਕੇ ਗਿਆ ਜੀ ਆਪਣੀ ਮੁਹਿੰਮ ਨੂੰ। ਤੇ ਕੀ ਇਹ ਵਾਕਿਆ ਉਹਨਾਂ ਨੂੰ ਬਚਾਉਣ ਲਈ ਜਾਂ ਵੋਟਾਂ ਇਕੱਠੀਆਂ ਕਰ ਰਹੇ ਆ? ਪਿਛਲੇ ਦਿਨਾਂ ਦੇ ਵਿੱਚ ਜਿਹੜਾ ਗਠਨ ਕੀਤਾ ਗਿਆ ਉਹਦੇ ਉੱਤੇ ਇਹ ਹੈ ਜੀ ਕਿ ਇਹਨਾਂ ਨੂੰ ਜਿੱਦਾਂ ਮਾਝੇ 5 ਜ਼ੋਨਾਂ ਦੇ ਵਿੱਚ ਵੰਡਿਆ ਗਿਆ। ਮਾਝੇ ਦੇ ਵਿੱਚ ਉਹਨੂੰ ਇੰਦਰਵੀਰ ਸਿੰਘ ਬੁਲਾਰੀਏ ਨੇ ਲਾਇਆ ਗਿਆ ਜੀ। ਟ੍ਰੈਫਿਕ ਜਾਮ ਕਰਕੇ ਸੱਤਿਆਨਾਸ਼ ਕੱਲ ਸਾਰੀ ਦਿਹਾੜੀ ਜਿਹੜਾ ਜੀ ਅੰਮ੍ਰਿਤਸਰ ਦਾ ਕਰੀ ਰੱਖਿਆ। ਇਹਦੇ ਜਿਹੜੇ ਨਾਲ ਦੇ ਸੀ ਉਹ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦੇ ਨੇ ਜੀ, ਏਡਾ ਲੰਮਾ ਗੱਡੀਆਂ ਦਾ ਜਿਹੜਾ ਜੀ ਉਹ ਕਾਫਲਾ ਲੈ ਕੇ। ਕਾਫਲਿਆਂ ਨੇ ਕੰਮ ਥੋੜੀ ਨਾ ਜੀ ਕਰਨੇ ਨੇ, ਉਹਨੇ ਕੰਮ ਕਰਨਾ, ਕੰਮ ਕਰਕੇ ਦਿਖਾਵੇ ਤਾਂ ਪਤਾ ਲੱਗੇ। ਪਰ ਇੱਥੇ ਤਾਂ ਜਿਵੇਂ ਉਹ ਫਿਰ ਸਪੇਸ ਜਿਹੜਾ ਜੀ ਲੈ ਕੇ ਅਖਬਾਰਾਂ ਦੇ ਵਿੱਚ ਉਹ ਦਿਖਾਇਆ ਜਾਂਦਾ। ਦੇਖੋ ਜੀ ਏਡਾ ਲੰਮਾ ਜਿਹੜਾ ਜੀ ਉਹ ਕਾਫਲਾ ਲੈ ਕੇ ਆਏ ਨੇ। ਇੰਦਰਵੀਰ ਸਿੰਘ ਬੁਲਾਰੀਆ ਜਿਹੜਾ ਜੀ ਉਹ ਚਰਚਾ ਵਿੱਚ ਰਿਹਾ ਇਸ ਸਭ ਕਾਸੇ ਦੇ
ਕਈ ਕੁਛ ਦੇ ਜਿਹੜਾ ਚੱਲ ਰਿਹਾ ਜੀ, ਤੁਹਾਨੂੰ ਪਤਾ ਹੀ ਹੈ ਕਿ ਇਹਦੇ ਬਾਰੇ ਕਿੰਨਾ ਜ਼ਿਕਰ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਿਹਾ। ਤੋ ਇਹ ਜਿਹੜੇ ਨਵੇਂ ਬਣੇ ਇਹ ਯੂਥ ਵਾਲੇ ਨੇ ਜੀ, ਵੈਸੇ ਜਿੱਦਣ ਦਾ ਯੂਥ ਦਾ ਕੋਆਰਡੀਨੇਟਰ ਲਾਇਆ ਆਪਣੇ ਢਿੱਲੋਂ ਸਾਹਿਬ ਨੂੰ, ਲੁਧਿਆਣੇ ਵਾਲਿਆਂ ਨੂੰ, ਜਿਹੜੇ 60 ਦੇ ਨੇ ਜੀ, ਉਹ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਲਾਏ ਗਏ ਨੇ, ਉਹਨਾਂ ਨੇ ਵਸਮਾ ਲਾਉਣਾ ਛੱਡ ਦਿੱਤਾ ਜੀ। ਉਦੋਂ ਦੇ ਉਹ ਬਜ਼ੁਰਗ ਸਿੱਧੇ ਦਿਸਣ ਲੱਗ ਗਏ ਜੀ, ਪਰ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਨੇ ਜੀ। ਇਹ ਹੁਣ 5 ਜ਼ੋਨਾਂ ਦੇ ਵਿੱਚ ਵੰਡਿਆ ਜਿਹੜਾ ਯੂਥ ਹੈ ਜੀ, ਦੇਖਦੇ ਆ ਉਹਨੂੰ ਕਿਹੋ ਜਿਹਾ ਹੁੰਗਾਰਾ ਬੁਲਾਰੀਏ ਵਰਗੇ ਦੇ ਸਕਦੇ ਨੇ ਜੀ, ਜਿਹੜੇ ਤੇਲ ਫੂਕ ਕੇ ਲੋਕਾਂ ਦੇ ਜਿਹੜੇ ਰਾਹ ਰੋਕ ਕੇ, ਟ੍ਰੈਫਿਕ ਰੋਕ ਕੇ ਇਹ ਦੱਸਣਾ ਚਾਹੁੰਦੇ ਨੇ ਜੀ ਕਿ ਉਹਨਾਂ ਦੀ ਤਾਕਤ ਬਹੁਤ ਹੈ ਜੀ। ਤੋ ਇਹ ਕਿਹੋ ਜਿਹੀ ਤਾਕਤ ਹੋਈ ਜਿਹੜੀ ਉਹ ਸ਼ੋਅ ਕਰਨਾ ਚਾਹੁੰਦੇ ਨੇ ਕਿ ਏਡਾ ਵੱਡਾ ਗੱਡੀਆਂ ਦਾ ਕਾਫਲਾ ਉਹਨਾਂ ਦੇ ਨਾਲ ਆ ਗਿਆ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਸ਼ਕਤੀ ਪ੍ਰਦਰਸ਼ਨ ਆ, ਇਹ ਹੋ ਸਕਦਾ ਕਿ ਬਾਹਰੋਂ ਬੁਲਾਏ ਗਏ ਲੋਕ ਹੋਣ, ਬਾਹਰੋਂ ਬੁਲਾਏ ਗਏ ਲੋਕਾਂ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ। ਤੇ ਆਪਾਂ ਅਖੀਰ ਦੇ ਵਿੱਚ ਅੱਜ ਨਵਾਂ ਕਿ ਮਿਸਲਾਂ ਵਾਂਗ ਸਿੱਖੀ ਦੀ ਵੰਡ ਕੀਤੀ, ਹਰ ਕੋਈ ਖੁਦ ਨੂੰ ਆਖਦਾ ਠੀਕ ਭਾਈ। ਮਿਸਲਾਂ ਵਾਂਗ ਹੈ ਸਿੱਖੀ ਦੀ ਵੰਡ ਕੀਤੀ, ਹਰ ਕੋਈ ਖੁਦ ਨੂੰ ਆਖਦਾ ਠੀਕ ਭਾਈ। ਨਾਨਕ ਸ਼ਾਹੀ ਕਲੰਦਰ ਕੋਈ ਚੁੱਪ ਤੁਰ, ਦੂਜਾ ਰਹਿੰਦਾ ਹੈ ਵਿਕਰਮੀ ਤੀਕ ਭਾਈ। ਜਦੋਂ ਆ ਗਿਆ ਗੁਰੂ ਦਾ ਪੁਰਬ ਮੂਹਰੇ, ਸਭ ਨੇ ਮਿੱਥੀ ਪਈ ਵੱਖ ਤਰੀਕ ਭਾਈ। ਜਿਹੜੇ ਪੰਜਾਂ ਦੀ ਸੇਧ ਹਨ ਸਿੱਖ ਚਾਹੁੰਦੇ, ਉਹ ਵੀ ਜਾਪਣ ਤੇ 5 ਸ਼ਰੀਕ ਭਾਈ। ਖਤਰਾ ਕਹਿੰਦੇ ਉਹ ਸੰਘ ਪਰਵਾਰੀਆਂ ਤੋਂ, ਮਿਲ ਕੇ ਸਿੱਖਾਂ ਨੂੰ ਦਿੰਦੇ ਨਾ ਬਹਿਣ ਭਾਈ। ਖਤਰਾ ਕਹਿੰਦੇ ਉਹ ਸੰਘ ਪਰਵਾਰੀਆਂ ਤੋਂ, ਮਿਲ ਕੇ ਸਿੱਖਾਂ ਨੂੰ ਦਿੰਦੇ ਬਹਿਣ ਭਾਈ। 22 ਮੰਜੀਆਂ ਆਈਆਂ ਸਨ ਗੁਰਾਂ ਵੇਲੇ, ਚੱਲਦੇ ਅੱਜ ਹਨ 2200 ਵਹਿਣ ਭਾਈ। ਧੰਨਵਾਦ ਬਲਤੇਜ ਪੰਨੂ ਜੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।